ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਤੇ ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਪੱਖੀ ਵਾਸ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਲਾਹੌਰ ਤੋਂ ਸ਼ਾਇਰ ਯੂਸਫ ਯਾਰ, ਸਾਓ ਕੀ ਮਲੀਆਂ ਤੋਂ ਚੌਧਰੀ ਅਨਵਰ ਗਿੱਲ, ਚੌਕ ਮੁੰਡਾ ਤੋਂ ਆਸ਼ਕ ਗਿੱਲ, ਸ਼ੋਰਕੋਟ ਝੰਗ ਤੋਂ ਚੌਧਰੀ ਅਰਸ਼ਦ ਚੱਠਾ ਜੱਟ, ਚੀਚਾ ਵਤਨੀ ਤੋਂ ਮੁਹੰਮਦ ਅਕਬਰ, ਸਰਗੋਦੇ ਤੋਂ ਰਾਣਾ ਅਯੂਬ, ਕੋਟ ਗੁਲਾਮ ਮੁਹੰਮਦ ਜੈਕਬਾਬਾਦ ਸਿੰਧ ਤੋਂ ਸ਼ਰਾਜ਼ ਅਲੀ ਜੱਟ, ਮਾਜਿਦ ਅਲੀ ਜੱਟ ਤੇ ਲਾਲਾ ਤੁਫੈਲ, ਮੁਹੱਲਾ ਗਰੀਬਾਬਾਦ ਤੋਂ ਮੀਆਂ ਅਬਦੁਲ ਸਤਾਰ, ਜੰਡਿਆਲਾ ਸ਼ੇਰ ਖਾਨ ਤੋਂ ਤਾਰਕ ਮਹਿਮੂਦ ਖਾਨ, ਕਾਲੇਵਾਲਾ ਚੀਮਾ ਤੋਂ ਜ਼ਕਾਉੱਲਾ ਚੀਮਾ, ਰਸੂਲਪੁਰ ਜੱਟਾਂ ਤੋਂ ਮੀਰ ਅਹਿਮਦ ਜੱਟ, ਬਹਾਵਲ ਨਗਰ ਤੋਂ ਮੁਹੰਮਦ ਤਾਰਕ, ਬਹਾਵਲਪੁਰ ਤੋਂ ਬਾਬਾ ਬਸ਼ੀਰ, ਕਰਾਚੀ ਤੋਂ ਮੁਹੰਮਦ ਨਦੀਮ, ਫੈਸਲਾਬਾਦ ਤੋਂ ਰਿਆਜ਼ ਅਹਿਮਦ, ਵਿਹਾੜੀ ਤੋਂ ਚੌਧਰੀ ਫਿਆਜ਼ ਅਹਿਮਦ ਰਾਜਪੂਤ, ਕਿਦਰ ਸ਼ਰੀਫ ਮੰਡੀ ਬਹਾਉਦੀਨ ਤੋਂ ਮਲਕ ਸ਼ੋਇਬ ਅੰਜਮ, 83 ਪੁਲੀ ਪਿੰਡ ਦਵਾਖੜੀ ਟੋਬਾ ਟੇਕ ਸਿੰਘ ਤੋਂ ਬਾਬਾ ਮੁਨੀਰ ਅਹਿਮਦ ਸ਼ੇਖ, ਚੜ੍ਹਦੇ ਪੰਜਾਬ ਤੋਂ ਮੌਤਾ ਸਿੰਘ ਸਰਾਏ ਪੰਜਾਬੀ ਸੱਥ UK, ਕੁਲਵਿੰਦਰ ਸਿੰਘ ਸਰਾਏ, ਭੈਣ ਬਲਜਿੰਦਰ ਕੌਰ, ਡਾਕਟਰ ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾ, ਪ੍ਰਿਸ਼ਨ ਲਾਲ ਧੰਜੂ ਆੜਤੀ ਫਾਜ਼ਿਲਕਾ, ਬਲਜਿੰਦਰ ਕੁਮਾਰ ਪੂਰਨ, ਚੰਦ ਢੋਟ ਪਿੰਡ ਬਣਵਾਲਾ, ਹਰਪ੍ਰੀਤ ਗਿੱਲ, ਜਸਵੰਤ ਸਿੰਘ, ਬਰਨਾਲੇ ਤੋਂ ਮਨੋਹਰ ਲਾਲ, ਅਗੋਰ ਤੋਂ ਭੈਣ ਹਰਮੀਤ ਮੀਤ, ਯਮੁਨਾ ਨਗਰ ਹਰਿਆਣਾ ਇੰਡੀਆ ਤੋਂ ਅਸ਼ਵਾਨੀ ਚੌਧਰੀ, ਕੈਨੇਡਾ ਤੋਂ ਸਰਦਾਰ ਤਾਰਾ ਸਿੰਘ ਢਿੱਲੋਂ। ਤੇ ਮੇਰੇ ਸੱਜਣੋ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਪੱਖੀ ਵਾਸਾਂ ਦੇ ਇੱਕ ਝੁੰਡ ਨੇ ਇੱਕ ਪਿੰਡ ਦੇ ਬਾਹਰ ਇੱਕ ਖਾਲੀ ਪੈਲੀ ਵਿੱਚ ਆ ਕੇ ਡੇਰੇ ਲਾ ਦਿੱਤੇ। ਇਸ ਝੁੰਡ ਦਾ ਮੁਖੀਆ ਸਾਜੂ ਸੀ, ਜਿਹਦਾ ਸਾਰਿਆਂ ਤੇ ਬੜਾ ਰੋਹਬ ਸੀ। ਉਹਦੀ ਇੱਕ ਖੂਬਸੂਰਤ ਕੁੜੀ ਸੀ ਜਿਹਦਾ ਨਾਂ ਚਾਂਦਨੀ ਸੀ। ਕੁਲੀਆਂ ਤੋਂ ਕੋਈ 2 ਕੁ ਪੈਲੀਆਂ ਹਟਵਾਂ ਇੱਕ ਟਿਊਬਵੈੱਲ ਚੱਲਦਾ ਸੀ ਜਿਹੜਾ ਕਿ ਪਿੰਡ ਦੇ ਲੰਬੜਦਾਰ ਦਾ ਸੀ। ਉਹਨਾਂ ਨੂੰ ਝੁੱਗੀਆਂ ਗੱਡਦਿਆਂ ਸ਼ਾਮ ਹੋਣ ਲੱਗ ਪਈ। ਚਾਂਦਨੀ ਦੀ ਮਾਂ ਆਖਣ ਲੱਗੀ, ਧੀਏ ਕੁੜੀਆਂ ਦੇ ਨਾਲ ਜਾ ਕੇ ਤੂੰ ਟਿਊਬਵੈੱਲ ਤੋਂ ਪਾਣੀ ਲੈ ਆ। ਚਾਂਦਨੀ ਇੱਕ ਸੋਹਣੀ ਮਟਿਆਰ ਸੀ ਤੇ ਨਾਲੇ ਮੁਖੀਏ ਦੀ ਧੀ ਹੋਣ ਦੀ ਵਜ੍ਹਾ ਤੋਂ ਸਾਰੀਆਂ ਕੁੜੀਆਂ ਤੇ ਉਹਦਾ ਰੋਹਬ ਵੀ ਸੀ। ਉਹਨੇ ਘੜਾ ਢਾਕ ਤੇ ਚੁੱਕਿਆ ਤੇ ਸਾਰੀਆਂ ਕੁੜੀਆਂ ਤੋਂ ਅੱਗੇ ਅੱਗੇ ਵਟੋ ਵਟ ਪੈ ਗਈ। ਬਾਹਾਂ ਦੀਆਂ ਚੂੜੀਆਂ, ਕੰਨਾਂ ਦੇ ਝੁਮਕੇ ਤੇ ਪੈਰਾਂ ਵਿੱਚ ਪਜ਼ੇਬਾਂ ਛਣ ਛਣ ਕਰਦੀਆਂ ਜਾ ਰਹੀਆਂ ਸਨ। ਲਾਚੇ ਦੇ ਫੁੰਮਣਾ ਵਾਲੇ ਲੜ ਤੇ ਸਪਣੀ ਵਰਗੀ ਗੁੱਤ ਸ਼ੂਕਰਾ ਮਾਰ ਰਹੀ ਸੀ। ਇਸ ਤੋਂ ਅੱਗੇ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਜੋੜੀ ਤੇ ਸਾਥ ਦੇ ਰਹੇ ਨੇ ਮੁਹੰਮਦ ਅਸਲਮ ਮਰੀਦਕੇ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਚਾਂਦਨੀ ਸੋਹਣੇ ਮੁਕੜੇ ਵਾਲੀ, ਕੱਦ ਸਰੂ ਦੇ ਬੂਟੇ, ਫੁੰਮਣਾ ਵਾਲੇ ਲੜ ਦੁਆਲੇ, ਲੈਂਦੇ ਜਾਮਨ ਝੂਟੇ। ਸਪਣੀ ਗੁੱਤ ਪਿਸ਼ੂਕ ਰਮਾਰੇ, ਪੌਂਪ ਜੇ ਬਾਸ਼ੋਰ, ਤਾਕ ਤੇ ਉਹਨੇ ਘੜਾ ਸੀ ਚੁੱਕਿਆ, ਮੋਰਨੀ ਵਰਗੀ ਟੋਰ। ਨੱਕ ਦਾ ਕੋਕਾ ਲਿਸ਼ਕਾ ਮਾਰੇ, ਦੂਰ ਪੈਨ ਚਮਕਾਰੇ, ਤਿੱਲੇ ਵਾਲਾ ਖੁੱਸਾ ਪੈਰੀ, ਦੇਵੇ ਯਾਰ ਹੁਲਾਰੇ। ਹੀਰ ਦੇ ਵਾਂਗੂ ਸਹੇਲੀਆਂ ਦੇ ਨਾਲ ਜਾਂਦੀ ਇੱਕ ਕਿਤਾਰੇ, ਠੰਡਾ ਠੰਡਾ ਸ਼ਾਮ ਦਾ ਚਾਨਣ ਸਭ ਦੇ ਰੂਪ ਨਿਖਾਰੇ। ਹੌਦੀ ਵਿੱਚੋਂ ਪਾਣੀ ਭਰਿਆ, ਨਾਲੇ ਕਰਨ ਮਾਹੌਲ, ਲਿਖਣ ਵਾਲਾ ਕੀ ਜੀ ਲਿਖਦਾ, ਵੱਖਰਾ ਸੀ ਮਾਹੌਲ। ਜਦ ਜਵਾਨੀ ਹੁੰਦੀ ਉਦੋਂ ਹਰ ਸ਼ੈ ਚੰਗੀ ਲੱਗਦੀ, ਸ਼ੀਸ਼ੇ ਮੋਰੇ ਬਹਿ ਕੇ ਉਦੋਂ ਸਿਰ ਵਿੱਚ ਕੰਘੀ ਵਗਦੀ। ਇੱਕ ਹੁਸਨ ਤੇ ਜ਼ੋਰ ਜਵਾਨੀ, ਉੱਤੋਂ ਸਿਰ ਤੇ ਪਾਣੀ, ਛਲਕੇ ਪਾਣੀ ਮੂੰਹ ਤੇ ਡਿੱਗੇ, ਦੱਸਾਂ ਕੀ ਕਹਾਣੀ। ਉਸ ਨਾਰ ਦੇ ਹੁਸਨ ਦੀ ਲੇਖਤ ਲਿਖਦਾ ਏ ਸੁਲਤਾਨੀ, ਲਾਲਾ ਜੀ ਰਿਕਾਰਡ ਕਰੇਂਦੇ ਸਾਦਕ ਪੱਟੀ ਗਾਣੀ।
ਪਾਣੀ ਭਰ ਕੇ ਘਰ ਨੂੰ ਆਇਆ, ਸਿਰਾਂ ਤੋਂ ਕੜੇ ਜਿਲਾਏ, ਗਿੱਲੇ ਕੱਪੜੇ ਪਾਣੀ ਦੇ ਨਾਲ ਉਹਨਾਂ ਦੀ ਬਦਲਾਏ। ਮਾਂ ਉਹਦੀ ਜੀ ਸਦਕੇ ਜਾਵੇ, ਪਿਓ ਵੀ ਲਾਡ ਲਡਾਂਦਾ, ਧੀਏ ਨਜ਼ਰਾਂ ਨੀਵੀਆਂ ਰੱਖੀ, ਪਿਓ ਉਹਨੂੰ ਸਮਝਾਂਦਾ। ਮੇਰੇ ਸੱਜਣੋ, ਹਰ ਸ਼ਾਮ ਤੋਂ ਪਹਿਲਾਂ ਚਾਂਦਨੀ ਕੁੜੀਆਂ ਦੇ ਨਾਲ ਪਾਣੀ ਭਰਨ ਜਾਂਦੀ। ਲੰਬੜਦਾਰ ਦਾ ਪੁੱਤਰ ਜਿਹੜਾ ਸ਼ਹਿਰ ਪੜਦਾ ਸੀ, ਜਿਹਦਾ ਨਾਂ ਸ਼ਹਿਜ਼ਾਦ ਸੀ, ਇੱਕ ਦਿਨ ਪਿੰਡ ਆਇਆ ਤੇ ਸ਼ਾਮ ਵੇਲੇ ਪੈਲੀਆਂ ਦੀ ਸੈਰ ਕਰਨ ਚਲਾ ਗਿਆ। ਉਧਰੋਂ ਚਾਂਦਨੀ ਕੁੜੀਆਂ ਦੇ ਨਾਲ ਪਾਣੀ ਭਰਨ ਆਈ ਤੇ ਸ਼ਹਿਜ਼ਾਦ ਉਰਫ ਸ਼ਹਿਦੂ ਦੀ ਉਹਦੇ ਤੇ ਨਜ਼ਰ ਪੈ ਗਈ। ਉਹਦਾ ਕੁਦਰਤੀ ਹੁਸਨ ਵੇਖ ਕੇ ਕਹਿਣ ਲੱਗਾ, ਸ਼ਹਿਰ ਵਿੱਚ ਬੜੀਆਂ ਸੋਹਣੀਆਂ ਕੁੜੀਆਂ ਵੇਖੀਆਂ, ਪਰ ਇਹਦੇ ਜਿਹਾ ਹੁਸਨ ਉੱਥੇ ਨਹੀਂ ਵੇਖਿਆ। ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਚਾਂਦਨੀ ਨੂੰ ਵੇਖ ਯਾਰੋ ਕੋਲੋਂ ਦੇਸੀ ਆਇਆ, ਨਜ਼ਰਾਂ ਨੀਵੀਆਂ ਕੀਤੀ ਬੈਠੀ, ਉਹਨੇ ਆਣ ਬੁਲਾਇਆ। ਹੁਸਨ ਦੀ ਮੈਨੂੰ ਮਲਕਾ ਲੱਗੇ, ਨੈਣ ਨਕਸ਼ ਵੀ ਤਿੱਖੇ, ਨੈਣਾ ਦੇ ਨਾਲ ਤੀਰ ਚਲਾਣੇ ਕਿੱਥੋਂ ਕੁੜੀਏ ਸਿੱਖੇ। ਦਿਲ ਮੇਰੇ ਵਿੱਚ ਫੁੱਲਾਂ ਵਾਂਗੂ ਤੇਰਾ ਹੁਸਨ ਸਮਾਇਆ, ਹੋਇਆ ਮੈਨੂੰ ਪਿਆਰ ਦੀ ਕੁੜੀਏ, ਸ਼ਹਿਦੂ ਆਖ ਸੁਨਾਇਆ। ਲੈ ਗਈ ਮੇਰਾ ਦਿਲ ਤੂੰ ਕੱਢ ਕੇ, ਜਿਹੜਾ ਸਾਂਭ ਸੀ ਰੱਖਿਆ, ਮੈਨੂੰ ਹੋਸ਼ਾਂ ਭੁੱਲੀਆਂ ਕੁੜੀਏ, ਮੁਖੜਾ ਤੇਰਾ ਤੱਕਿਆ। ਕੌਣ ਤੂੰ ਕਾਕਾ ਕਿਹਦਾ ਜੰਮਿਆ, ਕਿਹੜੀ ਗੱਲ ਤੂੰ ਕਰਦਾ, ਮੇਰਾ ਬਾਪੂ ਮੁਖੀਆ ਇੱਥੇ, ਕਿਉਂ ਨਹੀਂ ਉਸ ਤੋਂ ਡਰਦਾ। ਅਸੀਂ ਆ ਰਹੀ ਮੁਸਾਫਰ ਇੱਥੇ, ਕੁਝ ਦਿਨਾਂ ਦੇ ਵਾਸੀ, ਤੁਰ ਗਏ ਅਸੀਂ ਝੁੱਗੀਆਂ ਪੱਟ ਕੇ, ਪਿਆਰ ਕਿਤੇ ਜਾਸੀ। ਕਾਨੂੰ ਐਡੀ ਸ਼ਰਮ ਤੁਲਾਈ, ਸੰਗ ਜ਼ਰਾ ਨਾ ਆਵੇ, ਤੁਰ ਜਾ ਇਥੋਂ ਕੌਣ ਤੇ ਕਿਹੜਾ, ਚਾਂਦਨੀ ਆਖ ਸੁਣਾਵੇ। ਚੁੱਕੇ ਘੜੇ ਉਹ ਘਰ ਨੂੰ ਟੁਰਿਆ, ਸ਼ਹਿਦੂ ਮਗਰੇ ਆਇਆ, ਭਾਈਆਂ ਨੂੰ ਜਦ ਦੱਸਿਆ, ਉਹਨਾਂ ਫੜ ਕੇ ਖੂਬ ਵਜਾਇਆ। ਮੇਰੇ ਸੱਜਣੋ, ਜਦੋਂ ਕੁੜੀਆਂ ਨੇ ਆ ਕੇ ਆਪਣੇ ਭਰਾਵਾਂ ਨੂੰ ਦੱਸਿਆ ਭਈ ਇਹ ਮੁੰਡਾ ਸਾਨੂੰ ਛੇੜਦਾ ਸੀ, ਉਹਨਾਂ ਨੇ ਫੜ ਕੇ ਚੰਗਾ ਕੁੱਟਿਆ, ਉਹਦੇ ਸਾਰੇ ਕੱਪੜੇ ਵੀ ਪਾੜ ਦਿੱਤੇ ਤੇ ਮੂੰਹ ਤੇ ਵੀ ਨਿਸ਼ਾਨ ਪੈ ਗਏ। ਜਦੋਂ ਉਹ ਘਰ ਗਿਆ ਤੇ ਉਹਦੀ ਹਾਲਤ ਵੇਖ ਕੇ ਲੰਬੜਦਾਰ ਪੁੱਛਣ ਲੱਗਾ, ਤੈਨੂੰ ਕਿਹਨੇ ਮਾਰਿਆ ਏ? ਉਹ ਚੁੱਪ ਰਿਹਾ, ਕਹਿਣ ਲੱਗਾ ਕੁਝ ਨਹੀਂ ਹੋਇਆ। ਉਹਨੂੰ ਪਤਾ ਸੀ ਭਈ ਜੇ ਮੈਂ ਆਪਣੇ ਬਾਪ ਨੂੰ ਦੱਸਿਆ ਮੈਨੂੰ ਝੁੱਗੀਆਂ ਵਾਲਿਆਂ ਮਾਰਿਆ ਏ ਤੇ ਮੇਰੇ ਬਾਪ ਨੇ ਉਹਨਾਂ ਦੀਆਂ ਝੁੱਗੀਆਂ ਪੁਟਾ ਦੇਣੀਆਂ ਨੇ ਤੇ ਮੇਰਾ ਪਿਆਰ ਵਿੱਚ ਹੀ ਰਹਿ ਜਾਣਾ ਹੈ। ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਦੂਜੇ ਦਿਨ ਜੀ ਸਿੱਧਾ ਸ਼ਹਿਦੂ ਕੁੱਲੀਆਂ ਦੇ ਵਿੱਚ ਆਇਆ, ਜਾ ਕੇ ਉਹਨੇ ਮੁਖੀਏ ਤਾਈ ਕਿੱਸਾ ਯਾਰ ਸੁਣਾਇਆ। ਕਿਉਂ ਮੇਰਾ ਇਹ ਲੰਬੜ ਪਿੰਡ ਦਾ ਪੜਿਆ ਮੈਂ ਸ਼ਹਿਰ, ਮੈਂ ਆਸ਼ਿਕ ਦੀ ਤੇਰੀ ਦਾ ਕੀਤਾ ਇਹਨਾਂ ਕਹਿਰ। ਜੇ ਕਵੇਂ ਤੇ ਪੈਲੀ ਸਾਰੀ ਤੇਰੇ ਨਾਂ ਕਰਾਵਾਂ, ਦੇਵੇਂ ਸਾਗ ਜਦੀ ਦਾ ਮੈਨੂੰ ਖੁਸ਼ੀਆਂ ਫੇਰ ਮਨਾਵਾਂ। ਇੱਕੋ ਇੱਕ ਮੈਂ ਪੁੱਤ ਹਾਂ ਕੱਲਾ ਇਸ ਜਗੀਰ ਦਾ ਮਾਲਕ, ਸਾਰੇ ਬੰਦੇ ਇੱਕੋ ਜੈਸੇ ਪੈਦਾ ਕੀਤੇ ਖਾਲਕ।
ਵੱਡਾ ਛੋਟਾ ਇੱਥੇ ਜ਼ਾਤ ਪਾਤ ਜੀ ਕਿਹੜੀ, ਮਾਰ ਕੇ ਇੱਕ ਦਿਨ ਸਭਨਾ ਹੋਣਾ ਬਾਬਾ ਖਾਕ ਦੀ ਢੇਰੀ। ਮੁਖੀਆ ਕਹਿੰਦਾ ਤੁਰ ਜਾ ਕਾਕਾ ਸਾਡਾ ਜੋੜ ਨਹੀਂ ਬਣਦਾ, ਅਸੀਆਂ ਸੁੱਕੀ ਕਾਂ ਬਰਾਬਰ ਤੂੰ ਏ ਬੂਟਾ ਬਣਦਾ। ਪੈਰਾਂ ਨੂੰ ਜੀ ਹੱਥ ਲਾਵੇ ਮੈਨੂੰ ਨਾ ਦਰਕਾਰੋ, ਮੈਂ ਨਹੀਂ ਜਾਣਾ ਇੱਥੋਂ ਬਾਬਾ ਕੁੱਟੋ ਭਾਵੇਂ ਮਾਰੋ। ਚੰਗੀ ਮੈਨੂੰ ਚਾਂਦਨੀ ਲੱਗੇ ਇਹਦੇ ਬਾਅਦ ਨਹੀਂ ਰਹਿਣਾ, ਚੰਗੀ ਸ਼ੈਨਾ ਛੱਡੋ ਬਾਬਾ ਵੱਡਿਆਂ ਦਾ ਇਹ ਕਹਿਣਾ। ਮੇਰੇ ਸੱਜਣੋ, ਮੁਖੀਆ ਮੁੰਡੇ ਦੀ ਜ਼ਿੱਦ ਵੇਖ ਕੇ ਕਹਿਣ ਲੱਗਾ, ਇੱਕ ਸ਼ਰਤ ਤੇ ਤੈਨੂੰ ਧੀ ਦਾ ਸਾਕ ਦਿਆਂਗਾ, ਤੈਨੂੰ 1 ਸਾਲ ਸਾਡੇ ਨਾਲ ਝੁੱਗੀਆਂ ਵਿੱਚ ਰਹਿਣਾ ਪਵੇਗਾ, ਜਿੱਧਰ ਅਸੀਂ ਜਾਵਾਂਗੇ ਸਾਡੇ ਨਾਲ ਜਾਣਾ ਪਵੇਗਾ, ਸਾਡਾ ਸਾਰਾ ਸਮਾਨ ਖੋਤਿਆਂ ਤੇ ਲੱਦੇਗਾ ਤੇ ਸਾਡੇ ਰੇੜੇ ਵੀ ਧੱਕੇਗਾ। ਜੇ ਤੂੰ ਸਾਡੇ ਨਾਲ 1 ਸਾਲ ਕੱਢ ਗਿਆ ਤੇ ਤੈਨੂੰ ਚਾਂਦਨੀ ਦਾ ਸਾਕ ਦੇ ਦਿਆਂਗਾ। ਸ਼ਾਦੂ ਕਹਿਣ ਲੱਗਾ, ਮੈਨੂੰ ਮਨਜ਼ੂਰ ਏ। ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਬਣ ਕੇ ਨੌਕਰਾਨੋਂ ਲੱਗਾ ਮਾਪੇ ਭੁੱਲਿਆ, ਮਾਪੇ ਕਰਦੇ ਫਿਰਦੇ ਉਹਦੀ ਹਰ ਪਾਸੇ ਦੀ ਢੋ। ਰਾਤੋਂ ਰਾਤੋਂ ਝੁੱਗੀਆਂ ਪੱਟ ਕੇ ਰਾਏ ਉਹਦੀ ਪੈ ਗਏ, ਮਾਪੇ ਉਹਦੇ ਮਗਰੋਂ ਯਾਰੋ ਰੋਂਦੇ ਧੋਂਦੇ ਰਹਿ ਗਏ। ਸਬਰ ਕਰੇ ਤੇ ਮੋਤੀ ਮਿਲਸਣ, ਚੁੱਪ ਰਵੇਂ ਤੇ ਹੀਰੇ, ਟਾਟਾ ਕਰੇ ਮੁਹੰਮਦ ਬਖਸ਼ਾ ਨਾ ਕਚਰੇ ਨਾ ਖੀਰੇ। ਸ਼ੈਦੂ ਨੇ ਵਿੱਚ ਸਬਰ ਜ ਕੀਤਾ ਇਹੋ ਮਨ ਬਣਾਇਆ, ਪਾਣੀ ਦਿੱਤਿਓ ਬਾਜ ਕਿਸੇ ਨਹੀਂ ਫਲ ਸਬਰ ਦਾ ਪਾਇਆ। ਨਗਰ ਨਗਰ ਉਹ ਫਿਰਦੇ ਯਾਰੋ ਤਾਂ ਡੇਰੇ ਲਾਉਂਦੇ, ਹੋਏ 6 ਮਹੀਨੇ ਸ਼ੈਦੂ ਉਹਨਾਂ ਨਾਲ ਜਿਪਾਉਂਦੇ। ਨਾ ਕੋਈ ਚੰਗੇ ਕੱਪੜੇ ਗਲ ਵਿੱਚ ਮਿੱਟੀ ਵਿੱਚ ਸਿਵਾਲਾ, ਦੇਖ ਕੇ ਨੀਰ ਅੱਖਾਂ ਦਾ ਕਹਿੰਦਾ ਪਿਆਰ ਦਾ ਬੂਟਾ ਪਾਲਾ। ਚਾਂਦਨੀ ਵੀ ਥੋੜਾ ਉਹਨੂੰ ਪਿਆਰ ਕਰਨ ਸੀ ਲੱਗੀ, ਦੋਵਾਂ ਪਾਸੇ ਪਿਆਰ ਹਨੇਰੀ ਦੋ ਦਿਲਾਂ ਵਿੱਚ ਵਗੀ। ਹੱਥਾਂ ਪੈਰਾਂ ਦੇ ਵਿੱਚ ਛਾਲੇ ਉਹਦੇ ਸੱਜਣੋਂ ਪੈ ਗਏ, ਸਬਰ ਸ਼ੁਕਰ ਨਾਲ ਕੱਢੇ ਉਹਨੇ 3 ਮਹੀਨੇ ਰਹਿ ਗਏ। ਮੇਰੇ ਸੱਜਣੋ, 9 ਮਹੀਨੇ ਲੰਘ ਗਏ, ਜਿਨੇ ਕਦੀ ਤੀਲਾ ਭੰਨ ਕੇ ਦੋਰਾ ਨਹੀਂ ਸੀ ਕੀਤਾ, ਅੱਜ ਪੱਕੀ ਵਾਸਾਂ ਦੇ ਭਾਰ ਚੁੱਕ ਚੁੱਕ ਕੇ ਨਾ ਤੇ ਉਹਦਾ ਹੁਸਨ ਰਿਹਾ ਤੇ ਨਾ ਉਹਦੀ ਉਹ ਹਿੰਮਤ। ਪਰ ਸਿਆਣੇ ਕਹਿੰਦੇ ਨੇ, ਰਾਂਝੇ ਨੇ 12 ਸਾਲ ਹੀਰ ਦੀਆਂ ਮੱਝਾਂ ਚਰਾਈਆਂ, ਮਹੀਂਵਾਲ ਨੇ ਸੋਹਣੀ ਵਾਸਤੇ ਪੱਟ ਚੀਰੇ, ਫਰਹਾਦ ਨੇ ਪਹਾੜ ਪੁੱਟੇ, ਮਜਨੂ ਕਾਸਾ ਫੜਿਆ, ਮਿਰਜ਼ੇ ਨੇ ਸਾਹਿਬਾ ਪਿੱਛੇ ਸੀਨੇ ਵਿੱਚ ਤੀਰ ਖਾਦੇ। ਇਹ ਇਸ਼ਕ ਕਦੋਂ ਸੁਖਲੜਾ ਏ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਹੋਇਆ ਸਾਧ ਸ਼ੈਦੂ ਕਹਿੰਦਾ ਮੌਤ ਹੋ ਗਈ ਪੂਰੀ, ਕੱਲੋ ਚਾਂਦਨੀ ਮੇਰੇ ਨਾਲ ਮੈਂ ਜਾ ਕੇ ਖਾਵਾਂ ਚੂਰੀ। ਮੁਖੀਆ ਕਹਿੰਦਾ ਮੈਂ ਨਹੀਂ ਕੱਲਣੀ ਮੇਰੀ ਇਹ ਮਜਬੂਰੀ, ਵਾਦਾ ਤੇ ਮੈਂ ਕੀਤਾ ਸੀ ਪਰ ਸਹਿ ਨਹੀਂ ਸਕਦਾ ਦੂਰੀ। ਵਿਆਹ ਤੂੰ ਕਰਕੇ ਇੱਥੇ ਰਹਿਣਾ ਸਾਡਾ ਇਹ ਦਸਤੂਰ,
ਕਦੀ ਨੀ ਧੀਆਂ ਅਸੀਂ ਵਿਆਹੀਆਂ ਆਪਣੇ ਕੋਲੋਂ ਦੂਰ। ਛੱਡਦੇ ਜੇਕਰ ਛੱਡਣਾ ਚਾਹੁੰਦਾ ਆਪਣੀ ਯਾਰ ਜਗੀਰ, ਸਾਡੇ ਨਾਲ ਤੂੰ ਰਹਿਣਾ ਇੱਥੇ ਬਣ ਕੇ ਯਾਰ ਫਕੀਰ। ਕਹਿ ਲਗਾ ਮਨਜ਼ੂਰ ਹੈ ਮੈਨੂੰ ਸ਼ਾਦੀ ਫੇਰ ਕਰਾਓ, ਚਾਂਦਨੀ ਮੇਰੇ ਦਿਲ ਵਿੱਚ ਵਸ ਗਈ ਵਹੁਟੀ ਉਸ ਬਣਾਓ। ਵਿਆਹ ਹੋਇਆ ਤੇ ਸ਼ਾਇਦ ਮੁੜ ਕੇ ਘਰ ਕਦੀ ਨਾ ਆਇਆ, ਲੰਬੜਦਾਰ ਦਾ ਮੁੰਡਾ ਯਾਰੋ ਪੱਕੀਆਂ ਵਿੱਚ ਵਿਆਹਿਆ। ਲੰਬੜਦਾਰ ਦਾ ਮੁੰਡਾ ਯਾਰੋ ਪੱਕੀਆਂ ਵਿੱਚ ਵਿਆਹਿਆ, ਪੱਕੀਆਂ ਵਿੱਚ ਵਿਆਹਿਆ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇੰਜ ਉਹ ਜ਼ਮੀਨਾਂ ਜਾਇਦਾਦਾਂ ਛੱਡ ਕੇ ਆਪਣੇ ਪਿਆਰ ਦੀ ਖਾਤਰ ਪੱਖੀਵਾਸ ਬਣ ਗਿਆ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਪੱਖੀਵਾਸ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ, ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਤੇ ਜੋੜੀ ਤੇ ਸਾਥ ਦੇਣ ਵਾਲੇ ਮੁਹੰਮਦ ਅਸਲਮ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।